AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਟੈਲੀਫੋਨ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਤੁਹਾਡੇ ਲਈ ਅਸੀਂ ਜੂਨ 30 ਦਾ ਜਿਹੜਾ ਹੈਗਾ ਮੰਗਲਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ, ਵੀਡੀਓਗ੍ਰਾਫੀ ਫੋਟੋਗ੍ਰਾਫੀ ਫੋਟੋ ਐਡੀਟਿੰਗ ਦਾ ਕੰਮ ਕਰਦੇ ਨੇ। ਕਾਲ ਜਸਵਿੰਦਰ ਉੱਪਲ 5302182360। ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਬੇਕਰਸਫੀਲਡ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਆ ਉਹਨਾਂ ਨੇ ਅੱਜ ਇੱਕ ਬਿੱਲ ਨੂੰ ਸਾਈਨ ਕਰ ਦਿੱਤਾ ਜਿਹਦੇ ਵਿੱਚ ਜਿਹੜਾ ਉਹਨਾਂ ਦੀ ਸਟੇਟ ਦਾ ਫਲੈਗ ਹੈਗਾ ਉਹਦੇ ਵਿੱਚੋਂ ਜਿਹੜਾ ਕਨਫੈਡਰੇਟ ਬੈਟਲ ਦਾ ਐਂਬਲਮ ਸੀ ਉਸ ਨੂੰ ਰਿਮੂਵ ਕਰ ਦਿੱਤਾ ਗਿਆ ਹੈਗਾ। ਸੋ ਨਵਾਂ ਡਿਜ਼ਾਈਨ ਜਿਹੜਾ ਆ ਕਹਿੰਦੇ ਵੀ ਬਹੁਤ ਜਲਦੀ ਜਿਹੜਾ ਚੂਜ਼ ਕੀਤਾ ਜਾਊਗਾ ਅਤੇ ਇਹ ਕਾਫੀ ਜ਼ੋਰ ਸ਼ੋਰ ਤੋਂ ਬਾਅਦ ਜਿਹੜਾ ਆ ਇਹ ਹੋਇਆ ਹੈਗਾ ਕਿਉਂਕਿ ਫਲੈਗ ਦੇ ਅਗੇਂਸਟ ਬੈਕਲੈਸ਼ ਕਾਫੀ ਹੋਇਆ ਸੀ ਪਿਛਲੇ ਦਿਨਾਂ 'ਚ ਵੀ ਜਦੋਂ ਇੰਨੇ ਜ਼ਿਆਦਾ ਪ੍ਰੋਟੈਸਟ ਹੋਏ ਸੀ। ਸੋ ਹੁਣ ਜਿਹੜਾ ਆ ਮਿਸੀਸਿਪੀ ਸਟੇਟ ਕੋਲ ਆਪਣਾ ਨਵਾਂ ਫਲੈਗ ਆਉਣ ਵਾਲੇ ਸਮੇਂ 'ਚ ਹੋਏਗਾ ਜੀ। ਮੋਸਟ ਪ੍ਰੋਬਬਲੀ ਇਹ ਜਿਹੜਾ ਨਵੰਬਰ ਦੇ ਮਹੀਨੇ ਦੇ ਵਿੱਚ ਜਦੋਂ ਇਲੈਕਸ਼ਨਸ ਹੋਣਗੀਆਂ ਉਸ ਟਾਈਮ ਦੇ ਉੱਤੇ ਬੈਲਟ ਦੇ ਉੱਤੇ ਸ਼ਾਇਦ ਇਹ ਜਾ ਸਕਦਾ ਆ ਵੀ ਕਿਸ ਨੂੰ ਜਿਹੜਾ ਉਹ ਚੁਣਿਆ ਜਿਹੜਾ ਉਹ ਜਾਵੇਗਾ ਕਿਸ ਨਵੇਂ ਫਲੈਗ ਨੂੰ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਰਹੇਗੀ ਵੀ ਕਿਹੜਾ ਨਵਾਂ ਫਲੈਗ ਜਿਹੜਾ ਬਣਦਾ। ਵੱਖ-ਵੱਖ ਜਿਹੜੇ ਆਰਟਿਸਟ ਆ ਉਹਨਾਂ ਨੇ ਆਪੋ ਆਪਣੀਆਂ ਰੈਂਡਰਿੰਗਸ ਆਪੋ ਆਪਣੇ ਜਿਹੜੇ ਖਿਆਲਾਤ ਆ ਉਹ ਬਣਾ ਕੇ ਜਿਹੜੇ ਉਹ ਪੇਸ਼ ਵੀ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। ਅੱਜ ਜਿਹੜੀ ਸੈਨੇਟ ਦੀ ਹੈਲਥ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ ਜਿਸ ਦੇ ਵਿੱਚ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਡਾਕਟਰ ਫਾਊਚੀ ਵੀ ਸ਼ਾਮਲ ਸਨ। ਉਹਨਾਂ ਨੇ ਜਿਹੜਾ ਇਹ ਆਖਿਆ ਕਹਿੰਦੇ ਜਿਸ ਰਫਤਾਰ ਦੇ ਨਾਲ ਅਮਰੀਕਾ ਦੇ ਵਿੱਚ ਵੱਧ ਰਹੇ ਨੇ ਕਰੋਨਾ ਵਾਇਰਸ ਦੇ ਕੇਸ ਆਪਾਂ 1 ਲੱਖ ਕੇਸ ਪ੍ਰਤੀ ਦਿਨ ਤੱਕ ਜਿਹੜੇ ਉਹ ਦੇਖ ਸਕਦੇ ਹਾਂ ਜੇ ਇਸ ਨੂੰ ਸਮੇਂ ਰਹਿੰਦੇ ਹੋਏ ਨਾ ਜੇ ਰੋਕਣ ਵੱਲ ਨੂੰ ਕਦਮ ਜਿਹੜੇ ਉਹ ਨਾ ਚੱਕੇ ਗਏ। ਸੋ ਇਹ ਕਾਫੀ ਜਿਹੜਾ ਇੱਕ ਹਰਜੋਤ ਸਿੰਘ ਜੀ ਚਿੰਤਾ ਦਾ ਜਿਹੜਾ ਵਿਸ਼ਾ ਆ ਉਹ ਬਣ ਜਾਵੇਗਾ ਅਤੇ 1 ਲੱਖ ਕੇਸ ਦਾ ਮਤਲਬ ਆ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਵਿੱਚ ਬਿਮਾਰ ਹੋ ਕੇ ਹਸਪਤਾਲ ਤੱਕ ਵੀ ਜਿਹੜੇ ਉਹ ਜਾ ਸਕਣਗੇ। ਇੱਕ ਚੰਗੀ ਜਿਹੜੀ ਖਬਰ ਹਰਜੋਤ ਸਿੰਘ ਜੀ ਪੂਰੇ ਕਰੋਨਾ ਵਾਇਰਸ ਦੇ ਕਾਲ ਦੇ ਵਿੱਚ ਇਹ ਆ ਰਹੀ ਹੈ ਵੀ ਮੈਸੇਚਿਊਸਟ ਦੇ ਵਿੱਚ ਕੋਵਿਡ ਦੇ ਨਾਲ ਰਿਲੇਟਿਡ ਜਿਹੜੀਆਂ ਮੌਤਾਂ ਸੀ ਉਹ ਰੁਕੀਆਂ ਨੇ। 0 ਜਿਹੜੇ ਆ ਪਹਿਲੀ ਵਾਰੀ ਕਈ ਜਿਹੜੇ ਹਫ਼ਤਿਆਂ ਮਹੀਨਿਆਂ ਬਾਅਦ ਜਿਹੜਾ ਇਹ ਇਸ ਚੀਜ਼ ਨੂੰ ਦੇਖਿਆ ਗਿਆ ਆ। ਬਾਕੀ ਉੱਦਾਂ ਦੇਖਿਆ ਜਾਵੇ ਤਾਂ ਦੱਖਣ ਵਾਲੇ ਪਾਸੇ ਅਤੇ ਜਿਹੜਾ ਪੱਛਮ ਵਾਲੇ ਪਾਸੇ ਜਿਹੜਾ ਆ ਇਸ ਟਾਈਮ ਕਰੋਨਾ ਵਾਇਰਸ ਦਾ ਜਿਹੜਾ ਆ ਉਹ ਦੈਂਤ ਦਾ ਰੂਪ ਧਾਰ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹਨਾਂ ਨੇ ਅੱਜ ਵਾਅਦਾ ਕੀਤਾ ਵੀ ਕਹਿੰਦੇ ਪਈ ਹੋ ਸਕਦਾ ਕੱਲ੍ਹ ਨੂੰ ਹੀ ਉਹ ਕੋਈ ਨਾ ਕੋਈ ਨਵੀਆਂ ਜਿਹੜੀਆਂ ਆ ਸਖਤੀਆਂ ਆ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਲਾਉਣ ਜਾ ਰਹੇ ਹੈਗੇ ਆ। ਸੋ ਹੋ ਸਕਦਾ ਕਹਿੰਦੇ ਲਾਸ ਐਂਜਲਸ ਦੇ ਵਿੱਚ ਜਿਹੜਾ ਸਟੇ ਐਟ ਹੋਮ ਆਰਡਰ ਵੀ ਇਸ਼ੂ ਹੋ ਸਕਦਾ ਹੈਗਾ। ਇਹ ਸਾਰਾ ਕੁਛ ਅੱਜ ਜਦੋਂ ਗਵਰਨਰ ਉੱਥੇ ਸਟੇਟ ਦੇ ਜਿਹੜੀ ਕੈਪੀਟਲ ਆ ਉੱਥੇ ਸੀਗੇ ਅਤੇ ਬਲੈਕ ਲਾਈਵ ਮੈਟਰਸ ਦੇ ਜਿਹੜੇ ਪ੍ਰੋਟੈਸਟਰ ਸੀਗੇ ਉਹ ਸਪੀਕਰ ਵਗੈਰਾ ਪੂਰੇ ਯੂਜ਼ ਕਰ ਰਹੇ ਸੀ ਅਤੇ ਉਸ ਤੋਂ ਬਾਅਦ ਅੱਜ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਗੈਬਨ ਨਿਊਸਮ ਨੇ ਵੀ ਹੁਣ ਜਿਹੜੀ ਸਖਤੀ ਵਰਤੀ ਜਾਊਗੀ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਲਾਸ ਐਂਜਲਸ ਦੇ ਮੇਅਰ ਐਰਿਕ ਗਾਰਸੈਟੀ ਜਿਹੜੇ ਆ ਉਹਨਾਂ ਨੇ 4 ਜੁਲਾਈ ਦੇ ਜਿੰਨੇ ਵੀ ਪਟਾਕੇ ਵਗੈਰਾ ਚੱਲਦੇ ਫਾਇਰ ਵਰਕਸ ਉਹ ਸਾਰੇ ਬੰਦ ਕਰ ਦਿੱਤੇ ਹੈਗੇ ਆ ਅਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਗੈਦਰਿੰਗ ਆ ਜਿੱਥੇ ਲੋਕ ਇਕੱਠੇ ਹੁੰਦੇ ਆ ਸੋ ਉਹਨਾਂ ਨੂੰ ਵੀ ਜਿਹੜਾ ਬੰਦ ਕੀਤਾ ਗਿਆ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਡਾਕਟਰ ਫੌਸੀ ਜਿਹੜੇ ਉਹ ਕਹਿੰਦੇ ਆ ਵੀ ਆਉਣ ਵਾਲੇ ਦਿਨਾਂ 'ਚ ਹਰ ਰੋਜ਼ 1 ਲੱਖ ਦੇ ਕਰੀਬ ਲੋਕ ਜਿਹੜੇ ਪੇਸ਼ੈਂਟਸ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਜੋ ਕਿ ਬਹੁਤ ਵੱਡੀ ਗਿਣਤੀ ਹੈ। ਜੀ ਜੀ ਬਿਲਕੁਲ ਇਹ ਕਾਫੀ ਜਿਹੜੀ ਇਸ ਟਾਈਮ ਚਿੰਤਾ ਦਾ ਵਿਸ਼ਾ ਹੈ। ਉੱਧਰ ਜਿਹੜੇ ਆ ਜੋ ਬਾਈਡਨ ਸੰਭਾਵੀ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਆ
ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜਾ ਉਹ ਵਾਰ ਕੀਤਾ ਤੇ ਉਹਨਾਂ ਨੇ ਜਿਹੜਾ ਇਹ ਆਪਣੀ ਇੱਕ ਸਪੀਚ ਦੇ ਵਿੱਚ ਕਿਹਾ ਵੀ ਰਾਸ਼ਟਰਪਤੀ ਟਰੰਪ ਨੇ ਅਮਰੀਕਨਜ਼ ਨੂੰ ਫੇਲ ਕੀਤਾ ਆ। ਪ੍ਰੈਜ਼ੀਡੈਂਟ ਟਰੰਪ ਫੇਲਡ ਅਮਰੀਕਨਜ਼, ਇਹ ਉਹਨਾਂ ਦਾ ਇੱਕ ਰਿਸਪੌਂਸ ਸੀਗਾ ਕਰੋਨਾ ਵਾਇਰਸ ਪੈਂਡੇਮਿਕ ਨੂੰ ਲੈ ਕੇ। ਤੇ ਕਹਿੰਦੇ ਇਹ ਇਸ ਤਰੀਕੇ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ, ਡੋਨਲਡ ਟਰੰਪ ਫੇਲਡ ਅਸ। ਸੋ ਇਸ ਟਾਈਮ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਆ ਉਹਨਾਂ ਨੂੰ ਕਾਫੀ ਜਿਹੜੀਆਂ ਆ ਗੱਲਾਂ ਕਰਨ ਦਾ ਤੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਰ ਕਰਨ ਦਾ ਜਿਹੜਾ ਉਹ ਮੌਕਾ ਮਿਲ ਚੁੱਕਾ ਹੋਇਆ ਆ। ਸੋ ਕਹਿੰਦੇ ਵੀ ਜਿਹੜੇ ਸੂਬੇ ਆ, ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਚੀਜ਼ਾਂ ਜਿਹੜੀਆਂ ਮੁੜ ਦੁਬਾਰਾ ਜਿਹੜੇ ਉਹ ਬੰਦ ਕਰਨ ਵੱਲ ਨੂੰ ਵੱਧ ਰਹੇ ਆ। ਇਹਦਾ ਮਤਲਬ ਵੀ ਜਿਹੜੇ ਵਰਕਰ ਨੇ ਉਹ ਕਈ ਤਾਂ ਵਿਚਾਰੇ ਦੂਜੀ ਵਾਰੀ ਵੀ ਲੇ ਆਫ ਹੋ ਸਕਦੇ ਆ। ਸੋ ਹਾਲਾਤ ਜਿਹੜੇ ਆ ਉਹ ਕਾਫੀ ਬੈਡ ਜਿਹੜੇ ਆਰਥਿਕ ਤੌਰ ਦੇ ਉੱਤੇ ਬਣ ਸਕਦੇ ਨੇ। ਸੋ ਦੂਜਾ ਜਿਹੜਾ ਸਟਿਮੂਲਸ ਦਾ ਜਿਹੜਾ ਪੈਕੇਜ ਆ ਉਸ ਦੀਆਂ ਵੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਅਗਲੇ ਮਹੀਨੇ ਦੇ ਵਿੱਚ, ਹੁਣ ਕੱਲ੍ਹ ਨੂੰ ਅਗਲਾ ਮਹੀਨਾ ਚੜ੍ਹ ਹੀ ਜਾਣਾ ਆ, ਵੀ ਅਗਲੇ ਮਹੀਨੇ ਦੇ ਵਿੱਚ ਇਸ ਦੀਆਂ ਚਰਚਾਵਾਂ ਕਾਫੀ ਤੇਜ਼ ਜਿਹੜੀਆਂ ਆ ਉਹ ਹੋ ਸਕਦੀਆਂ ਆ। ਆਪਾਂ ਇੱਕ ਵਾਰੀ ਫੇਰ ਜਿਹੜਾ ਉਹ ਦੱਸਣਾ ਚਾਹੁੰਦੇ ਹਾਂ, ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਆ ਉਹਨਾਂ ਨੇ ਕਿਹਾ ਵੀ ਜੇ ਆਪਾਂ ਸਾਰੇ ਜਾਣੇ ਫੇਸ ਮਾਸਕ ਯੂਜ਼ ਕਰਦੇ ਹਾਂ ਤਾਂ GDP ਨੂੰ 5% ਘਟਣ ਤੋਂ ਜਿਹੜਾ ਉਹ ਸ਼ਰਿੰਕ ਹੋਣ ਤੋਂ ਬਚਾਇਆ ਜਾ ਸਕਦਾ ਆ। ਸੋ ਉਸ ਦਾ ਇਕੱਲਾ ਆਪਣੀ ਸਿਹਤ ਦੇ ਲਈ ਨਹੀਂ, ਡਾਲਰਾਂ ਦੇ ਉੱਤੇ ਵੀ ਜਿਹੜਾ ਉਹ ਫਾਇਦਾ ਆ। ਜਿਹੜੇ ਕਈ ਦੂਜਿਆਂ ਦੀ ਆਪਣੀ ਸਿਹਤ ਦੀ ਪਰਵਾਹ ਨਹੀਂ ਕਰਦੇ, ਘੱਟੋ ਘੱਟ ਡਾਲਰਾਂ ਦੇ ਪਿੱਛੇ ਹੀ ਜਿਹੜਾ ਜਿਸ ਪਿੱਛੇ ਨੂੰ ਜੇ ਕੋਈ ਲੋਕ ਭੱਜਦੇ ਆ ਤਾਂ ਉਹਨੂੰ ਬਚਾਉਣ ਦੇ ਲਈ, ਇਕੋਨਮੀ ਨੂੰ ਬਚਾਉਣ ਦੇ ਲਈ ਹੀ ਜਿਹੜਾ ਐਟਲੀਸਟ ਆ ਇੱਕ ਕੌੜਾ ਘੁੱਟ ਜਿਹੜਾ ਉਹ ਸਾਫ਼ ਹਵਾ ਵਾਲਾ ਜਿਹੜਾ ਸਾਹ ਹੈ ਉਹ ਲੈਣਾ ਸ਼ੁਰੂ ਕਰ ਦਿਓ ਜੀ। ਇਸੇ ਤਰ੍ਹਾਂ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਇਹ ਕਿਹਾ ਆ ਵੀ 3500 ਤੋਂ ਵੱਧ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਬਹੁਤ ਜਲਦੀ ਛੱਡਿਆ ਜਾ ਸਕਦਾ ਹੈ। ਇਹਦਾ ਰੀਜ਼ਨ ਇਹ ਆ ਵੀ ਕੈਲੀਫੋਰਨੀਆ ਦੀਆਂ ਜੇਲ੍ਹਾਂ ਦੇ ਵਿੱਚ ਕਰੋਨਾ ਵਾਇਰਸ ਬਹੁਤ ਜ਼ਿਆਦਾ ਜਿਹੜੀ ਫੈਲ ਗਈ ਹੈਗੀ ਆ। ਕਹਿੰਦੇ ਭਈ 3500 ਦੇ ਕਰੀਬ ਜਿਹੜੇ ਕੈਦੀ ਆ ਉਹਨਾਂ ਨੂੰ 150 ਦਿਨਾਂ ਦੇ ਵਿੱਚ ਛੱਡਿਆ ਜਾ ਸਕਦਾ ਹੈਗਾ ਆ। ਕਹਿੰਦੇ ਭਈ 2600 ਦੇ ਵਿੱਚੋਂ 1000 ਦੇ ਕਰੀਬ ਜਿਹੜੇ ਸੈਨ ਕੁਇੰਟਨ ਸਟੇਟ ਪ੍ਰਿਜ਼ਨ ਆ ਉੱਥੇ ਲੋਕ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਆ। ਸੋ ਜੋ ਕਿ ਬਹੁਤ ਵੱਡੀ ਗਿਣਤੀ ਆ। ਕਹਿੰਦੇ ਭਈ 40% ਪ੍ਰਿਜ਼ਨਰ ਜਿਹੜੇ ਉੱਥੇ ਹੈਗੇ ਉਹ ਮੈਡੀਕਲੀ ਜਿਹੜੇ ਸਟੇਬਲ ਨਹੀਂ ਹੈਗੇ। ਸੋ ਉਹਨਾਂ ਨੂੰ ਕਹਿੰਦੇ ਕਈਆਂ ਨੂੰ ਜਿਹੜਾ ਛੱਡਿਆ ਜਾ ਸਕਦਾ ਹੈਗਾ ਤਾਂ ਕਿ ਜਿਹੜੀ ਕਰੋਨਾ ਵਾਇਰਸ ਆ ਉਹ ਹੋਰ ਨਾ ਫੈਲੇ। ਜੀ ਦੱਸਦੇ ਜਾਈਏ, ਪਿਛਲੇ 2 ਹਫ਼ਤਿਆਂ ਦੇ ਵਿੱਚ 50% ਵਾਧਾ ਹੋਇਆ ਪੂਰੇ ਕੈਲੀਫੋਰਨੀਆ ਦੇ ਵਿੱਚ ਨਵੇਂ ਕੇਸਾਂ ਦਾ, ਤੇ 43% ਵਾਧਾ ਜਿਹੜਾ ਹੋਇਆ ਆ ਹਸਪਤਾਲ ਜਿਹੜੇ ਜ਼ੇਰੇ ਇਲਾਜ ਹੋਏ ਨੇ, ਹਸਪਤਾਲਾਂ 'ਚ ਦਾਖਲ ਹੋਏ ਨੇ ਕਰੋਨਾ ਵਾਇਰਸ ਦੇ ਕਰਕੇ। ਜਿਹੜੇ ਫ੍ਰੈਜ਼ਨੋ ਕਾਉਂਟੀ ਦੇ ਇਸ ਟਾਈਮ ਕਾਰਜਕਾਰੀ ਹੈਲਥ ਆਫਿਸਰ ਰਿਆਸ ਵੋਰਾ, ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਕੇਸਿਸ ਆ ਉਹ ਵੀ ਅੰਡਰ ਕੰਟਰੋਲ ਸਾਡੇ ਨਹੀਂ ਹੈਗੇ। ਟੁਲੈਰੀ ਕਾਉਂਟੀ ਦੇ ਵਿੱਚ ਵੀ ਆਪਾਂ ਲਗਾਤਾਰ ਦੇਖ ਰਹੇ ਸੀ ਉੱਥੇ ਵਾਧਾ ਹੋਇਆ ਆ। ਕਿੰਗ ਕਾਉਂਟੀ ਤੇ ਆਪਣੀ ਜਿਹੜੀ ਨਾਲ ਦੇ ਨਾਲ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਵੀ ਵਾਧਾ ਹੋਇਆ ਸੀਗਾ। ਜਿਹੜੇ ਗਵਰਨਰ ਗੈਵਨ ਨਿਊਸਮ ਸੀ ਉਹਨਾਂ ਨੇ ਤਾਂ ਇੰਪੀਰੀਅਲ ਕਾਉਂਟੀ ਨੂੰ ਆਖਿਆ ਸੀਗਾ ਵੀ ਥੋੜ੍ਹੀਆਂ ਰਿਸਟ੍ਰਿਕਸ਼ਨ ਜਿਹੜੀਆਂ ਵਧਾਓ। ਫਿਰ ਉਹਨਾਂ ਨੇ ਹਾਰ ਕੇ ਹੰਬ ਕੇ ਜਿਹੜਾ ਉਹ ਖੁਦ ਹੀ ਤਕਰੀਬਨ 15 ਜਿਹੜੇ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ, ਕਾਉਂਟੀਜ਼ ਆ ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਬਾਰਜ਼ ਵਗੈਰਾ ਜਿਹੜੇ ਉਹ ਬੰਦ ਕਰ ਦਿੱਤੇ ਸੀਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਨਿਊਸਮ ਨੇ ਹੀ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ ਕਿ ਜਿਹੜਾ ਕੈਲੀਫੋਰਨੀਆ ਦਾ ਇੱਕ ਪ੍ਰੋਜੈਕਟ ਰੂਮ ਕੀ ਆ ਉਹਦੇ ਤਹਿਤ 14,200 ਹੋਮਲੈਸ ਲੋਕਾਂ ਨੂੰ ਸ਼ੈਲਟਰ ਦਿੱਤਾ ਗਿਆ ਹੈਗਾ ਆ ਹੁਣ ਤੱਕ, ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਹੋਟਲ ਮੋਟਲਸ ਜਿਹੜੇ ਇਹਨਾਂ ਨੇ ਕਿਰਾਏ 'ਤੇ ਲੈ ਕੇ ਜਿਹੜੇ ਹੋਮਲੈਸ ਲੋਕ ਬਾਹਰ ਸੀਗੇ ਉਹਨਾਂ ਨੂੰ ਉੱਥੇ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਆ। ਜੀ ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਨਿਊਯਾਰਕ, ਨਿਊ ਜਰਸੀ ਅਤੇ ਸਿਨਸਿਨਾਟੀ ਜਿਹੜੀਆਂ 3 ਸਟੇਟਾਂ ਨੇ ਇਹ ਕੁਆਰੰਟੀਨ ਐਡਵਾਈਜ਼ਰੀ ਜਿਹੜੀ ਇਸ਼ੂ ਕੀਤੀ ਆ ਉਹਨਾਂ ਟਰੈਵਲਰਸ ਦੇ ਲਈ ਜਿਹੜੇ 8 ਹੋਰ ਸਟੇਟਾਂ ਤੋਂ ਉੱਥੇ ਵਿਜ਼ਿਟ ਕਰਨ ਜਾਊਗੇ। ਕਿ ਕਿਸੇ ਟਾਈਮ ਦੇ ਉੱਤੇ ਨਿਊਯਾਰਕ ਅਤੇ ਨਿਊ ਜਰਸੀ ਜਿਹੜਾ ਐਪੀ ਸੈਂਟਰ ਸੀਗਾ ਕਰੋਨਾ ਵਾਇਰਸ ਦੇ ਕੇਸਾਂ ਦਾ, ਅਤੇ ਹੁਣ ਉੱਥੇ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਗਈ ਹੈਗੀ ਆ। 4 ਜੁਲਾਈ ਵੀਕਐਂਡ ਤੋਂ ਪਹਿਲਾਂ ਜਿਹੜਾ ਆ ਇਹ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਨੇ ਜਿਹੜੀਆਂ ਟਰੈਵਲ ਐਡਵਾਈਜ਼ਰੀਜ਼ ਆ ਉਹਨਾਂ ਨੇ ਜਿਹੜੀਆਂ ਹੋਰ ਐਕਸਪੈਂਡ ਕੀਤੀਆਂ ਜਿਹਦੇ ਵਿੱਚ ਕਹਿੰਦੇ ਵੀ ਜਿਹੜੀਆਂ ਹੋਰ 8 ਸਟੇਟਾਂ ਤੋਂ ਲੋਕ ਜੇ ਉੱਥੇ ਜਾਣਗੇ ਤਾਂ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਪਊਗਾ। ਅਤੇ ਅੱਜ ਸ਼ਾਮ ਤੱਕ ਜਿਹੜੀਆਂ ਹੋਰ ਸਟੇਟਾਂ ਜਿਨ੍ਹਾਂ ਤੋਂ ਜਿਹੜੇ ਉੱਥੇ ਵਿਜ਼ਿਟ ਕਰਨ ਗਏ ਨਿਊਯਾਰਕ ਦੇ ਵਿੱਚ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਐਲਬਾਮਾ ਤੋਂ ਅਰਕਨਸਾ, ਐਰੀਜ਼ੋਨਾ, ਕੈਲੀਫੋਰਨੀਆ, ਫਲੋਰੀਡਾ, ਜਾਰਜੀਆ, ਆਇਓਵਾ, ਆਈਡਾਹੋ, ਲੂਜ਼ੀਆਨਾ, ਮਿਸੀਸਿਪੀ, ਨਾਰਥ ਕੈਰੋਲੀਨਾ, ਨੇਵਾਡਾ ਅਤੇ ਸਾਊਥ ਕੈਰੋਲੀਨਾ, ਟੈਨਸੀ, ਟੈਕਸਸ ਅਤੇ ਯੂਟਾ। ਜੇ ਇਹਨਾਂ ਸਟੇਟਾਂ ਤੋਂ ਜਾਓਗੇ ਤਾਂ 14 ਦਿਨਾਂ ਲਈ ਤੁਹਾਨੂੰ ਆਪਣੇ ਘਰ ਦੇ ਵਿੱਚ ਉੱਥੇ ਰਹਿਣਾ ਪਊਗਾ।
ਜੀ ਜੀ ਰਿਪਬਲਿਕਨ ਪਾਰਟੀ ਦੇ ਜਿਹੜੇ ਐਰੀਜ਼ੋਨਾ ਦੇ ਗਵਰਨਰ ਡਗ ਡਿਊਸੀ ਉਹਨਾਂ ਦੇ ਦੁਆਰਾ ਕਿਹਾ ਗਿਆ ਸੀਗਾ ਵੀ ਜਿਮ ਫਿਟਨੈਸ ਸੈਂਟਰ ਜਿਹੜੇ ਉਹ ਬੰਦ ਕਰ ਦਿਓ, ਪਰ ਉੱਥੋਂ ਦੇ ਲੋਕਾਂ ਨੇ ਉਹਨਾਂ ਦੀ ਵੀ ਜਿਹੜੀ ਕਹਿੰਦੇ ਆ ਉਹ ਨਹੀਂ ਸੁਣ ਰਹੇ ਅਤੇ ਉਹ ਕਹਿ ਰਹੇ ਨੇ ਜਿਮ ਅਤੇ ਫਿਟਨੈਸ ਸੈਂਟਰ ਵਾਲੇ ਵੀ ਅਸੀਂ ਤਾਂ ਭਾਈ ਆਪਣੇ ਆਪ ਨੂੰ ਓਪਨ ਰੱਖਾਂਗੇ। ਐਰੀਜ਼ੋਨਾ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹੈਗੇ ਨੇ। ਸੋ ਇਹ ਹੁਣ ਜਿਹੜੀ ਇੱਕ ਮਾੜੀ ਗੱਲ ਆ ਵੀ ਲੋਕ ਆਪਣੀ ਅਤੇ ਕਿਸੇ ਦੀ ਵੀ ਜਾਨ ਦੀ ਜਿਹੜੀ ਉਹ ਪਰਵਾਹ ਆ ਉਹ ਨਹੀਂ ਕਰ ਰਹੇ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਨੇ 4 ਜੁਲਾਈ ਦੇ ਉੱਤੇ ਜਿਹੜਾ ਮਾਊਂਟ ਰਸ਼ਮੋਰ ਦੇ ਉੱਤੇ ਫਾਇਰ ਵਰਕਸ ਦਾ ਇਵੈਂਟ ਪਲਾਨ ਕੀਤਾ ਹੋਇਆ ਆ, ਉਹ ਕਹਿੰਦੇ ਵੀ ਕਾਫੀ ਮਹਿੰਗਾ ਇੱਕ ਸਾਬਤ ਹੋਊਗਾ। $13 ਮਿਲੀਅਨ ਤੋਂ ਵੱਧ ਦਾ ਖਰਚਾ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਆ ਸਕਦਾ ਆ। ਅਤੇ ਉੱਥੇ ਕਹਿੰਦੇ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਐਡਵਾਈਜ਼ਰੀ ਆ ਉਹ ਉੱਥੋਂ ਦੇ ਜਿਹੜੇ ਗਵਰਨਰ ਦੇ ਦੁਆਰਾ ਜਿਹੜੀ ਉਹ ਨਹੀਂ ਜਾਰੀ ਕੀਤੀ ਗਈ। ਕਹਿੰਦੇ ਵੀ ਨੋ ਸੋਸ਼ਲ ਡਿਸਟੈਂਸਿੰਗ ਪਲਾਨਡ, ਵੀ ਉੱਥੇ ਜਿਹੜੇ ਫਾਇਰ ਵਰਕ ਇਵੈਂਟ ਜਿਹੜੇ ਉਹ ਹੋਣੇ ਆ। ਸੋ ਆਲਰੇਡੀ ਜਿਹੜੀ ਇਹਨਾਂ ਨੇ ਰੈਲੀ ਵੀ ਇੱਕ ਕੀਤੀ ਆ, ਉਸ ਤੋਂ ਬਾਅਦ ਦੇ ਵਿੱਚ ਵੀ ਕਾਫੀ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਬਣਿਆ ਸੀਗਾ, ਅਤੇ ਹੁਣ ਜਿਹੜਾ 3 ਜੁਲਾਈ ਨੂੰ ਇੱਕ ਕਾਫੀ ਵੱਡਾ ਇਵੈਂਟ ਜਿਹੜਾ ਮਨਾਇਆ ਜਾਣਾ ਆ। ਸੋ ਦੇਖਦੇ ਹਾਂ ਇਹ ਕੀ ਬਣਦਾ ਹੈ। ਮਾਊਂਟ ਰਸ਼ਮੋਰ ਦੇ ਵਿੱਚ ਸਾਊਥ ਡਕੋਟਾ ਦੇ ਵਿੱਚ ਇਹ ਪੈਂਦਾ ਆ, ਜਿੱਥੇ ਜਿਹੜੇ ਕੁਛ ਰਾਸ਼ਟਰਪਤੀਆਂ ਦੀਆਂ ਜਿਹੜੀਆਂ ਕਹਿ ਲਓ ਵੀ ਮੂਰਤੀਆਂ ਮਾਊਂਟੇਨਸ ਦੇ ਵਿੱਚ ਜਿਹੜੀਆਂ ਉਹ ਖਰੀਦ ਕੇ ਬਣਾਈਆਂ ਹੋਈਆਂ ਨੇ। ਜੀ, ਅਗਲੀ ਖਬਰ ਚੱਲੀਏ ਜਿਹੜੀ ਵਾਸ਼ਿੰਗਟਨ ਸਿਆਟਲ ਤੋਂ ਆ ਰਹੀ ਆ, ਜਿੱਥੇ ਕਿ ਜਿਹੜੇ ਕਹਿੰਦੇ ਪ੍ਰੋਟੈਸਟਰਸ ਹੈਗੇ ਆ, ਉਹਨਾਂ ਨੇ ਜਿਹੜਾ ਜੈਫ ਵੀਜ਼ੋਜ਼ ਆ ਐਮਾਜ਼ੋਨ ਦਾ CEO, ਉਹਦੇ ਘਰ ਦੇ ਬਾਹਰ ਜਿਹੜਾ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਇਹ ਬਹੁਤ ਸਾਰੇ ਜਿਹੜੇ ਮੀਡੀਆ 'ਤੇ ਹੋਰ ਰਿਪੋਰਟਸ ਆ ਰਹੀਆਂ ਹੈਗੀਆਂ। ਕਹਿੰਦੇ ਭਈ ਸਾਈਨ ਲੋਕਾਂ ਨੇ ਫੜੇ ਹੋਏ ਆ, ਸਪੋਰਟ ਅਵਰ ਪੂਅਰ ਕਮਿਊਨਿਟੀਜ਼ ਨਾਟ ਅਵਰ ਵੈਲਥੀ ਮੈਨ। ਸਰੋਤਿਆਂ ਨੂੰ ਪਤਾ ਹੀ ਆ ਭਈ ਕਰੋਨਾ ਵਾਇਰਸ ਦੇ ਦੌਰਾਨ ਜਿਹੜਾ ਐਮਾਜ਼ੋਨ ਆ, ਜੈਫ ਵੀਜ਼ੋਜ਼ ਜਿਹਦਾ CEO ਆ, ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਜਿਹੜੀ ਵਧੀ ਹੈਗੀ ਆ, ਪਰ ਦੂਸਰੇ ਪਾਸੇ ਜਿਹੜੇ ਬਹੁਤ ਸਾਰੇ ਲੋਕ ਲੇ ਆਫ ਹੋਏ ਆ, ਸਿਰਫ ਅਨਪਲਾਈਮੈਂਟ 'ਤੇ ਹੀ ਜੀ ਰਹੇ ਹੈਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬਾਕੀ ਤਾਂ ਖੇਡਾਂ ਆਲਰੇਡੀ ਜਿਹੜੀਆਂ ਉਹ ਬੰਦ ਹੀ ਪਈਆਂ ਨੇ ਅਤੇ ਉਹਨਾਂ ਦੇ ਖੁੱਲ੍ਹਣ ਦੇ ਅਸਾਰ ਵੀ ਹੁਣ ਕਾਫੀ ਜ਼ਿਆਦਾ ਘਟੇ ਹੋਏ ਨੇ। ਅਤੇ ਇਸੇ ਦੇ ਚੱਲਦਿਆਂ ਜਿਹੜੀ ਮਾਈਨਰ ਲੀਗ ਬੇਸਬਾਲ ਹੈਗੀ ਆ, ਉਹਨਾਂ ਨੇ ਵੀ ਅੱਜ ਐਲਾਨ ਕਰ ਦਿੱਤਾ ਵੀ ਉਹਨਾਂ ਨੇ 2020 ਦਾ ਜਿਹੜਾ ਪੂਰੇ ਦਾ ਪੂਰਾ ਸੀਜ਼ਨ ਹੀ ਕੈਂਸਲ ਕਰ ਦਿੱਤਾ ਆ। ਇਹ ਜਿਹੜਾ ਆ ਸੈਕਰਾਮੈਂਟੋ, ਸਟਾਕਟਨ ਅਤੇ ਮੋਡੈਸਟੋ ਦੀਆਂ ਟੀਮਾਂ ਦੇ ਉੱਤੇ ਵੀ ਜਿਹੜਾ ਨਾਲ ਦੇ ਨਾਲ ਇਸ ਦਾ ਅਸਰ ਜਿਹੜਾ ਉਹ ਪਵੇਗਾ। ਸੋ ਮਾਈਨਰ ਲੀਗ ਬੇਸਬਾਲ ਵੀ ਜਿਹੜੀ ਉਹ ਰੱਦ ਹੋ ਗਈ ਆ। ਇਹ ਹੁਣ ਕਹਿੰਦੇ ਪਤਾ ਨਹੀਂ ਹੈ ਵੀ ਜਿਹੜੀਆਂ ਮਾਈਨਰ ਲੀਗ ਬੇਸਬਾਲ ਦੇ ਜਿਹੜੇ ਪਲੇਅਰਸ ਆ ਉਹਨਾਂ ਨੂੰ $400 ਪ੍ਰਤੀ ਹਫ਼ਤਾ ਸਟਾਈਪੈਂਡ ਵਗੈਰਾ ਜਿਹੜੇ ਮਿਲਦੇ ਹੁੰਦੇ ਸੀਗੇ, ਅਤੇ ਕਿਉਂਕਿ ਹੁਣ ਖੇਡੇ ਦੇ ਵਿਚਾਰੇ ਹੈ ਨਹੀਂ ਵੀ ਹੁਣ ਟੀਮਾਂ ਨੇ ਉਹਨਾਂ ਨੂੰ ਜਿਹੜਾ ਉਹ ਦੇਣਾ ਹੈਗਾ ਆ ਇਹ ਡਾਲਰ ਜਾਂ ਨਹੀਂ। ਜੀ, ਅਗਲੀ ਖਬਰ ਪਰ ਚੱਲੀਏ ਜਿਹੜੀ ਆ ਐਂਬਰ ਫੋਸਲਸ ਨੇ ਕਹਿੰਦੇ ਪਈ ਇੱਕ 99 ਮਿਲੀਅਨ ਈਅਰ ਓਲਡ ਇਨਸੈਕਟਸ ਜਿਹੜੇ ਆ ਉਹ ਲੱਭੇ ਹੈਗੇ ਆ, ਇੰਨੀ ਪੁਰਾਣੀ ਏਜ ਦੇ। ਸੋ ਉਹਨਾਂ ਦੇ ਜਿਹੜੇ ਆ ਪੈਲੇਂਟੋਲੋਜਿਸਟ ਜਿਹੜੇ ਹੈਗੇ ਆ, ਉਹਨਾਂ ਨੇ ਇਹ ਫੋਸਲਸ ਦੇ ਜਿਹੜੇ ਲੱਭੇ ਹੈਗੇ ਆ, ਇਹ ਕਾਫੀ ਲੰਮੇ ਸਮੇਂ ਦੀ ਰਿਸਰਚ ਤੋਂ ਬਾਅਦ ਜਿਹੜਾ ਆ ਇਹ ਆਇਆ ਹੈਗਾ। ਕਹਿੰਦੇ ਵੀ ਬਹੁਤ ਸਾਲਾਂ ਤੋਂ ਇਹਦੇ ਉੱਤੇ ਰਿਸਰਚ ਕਰਨ ਲੱਗੇ ਹੋ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਈ ਫਿਜ਼ੀਸ਼ੀਅਨਸ ਆ ਉਹਨਾਂ ਨੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਫੀਮਾ ਆ ਉਹਨਾਂ ਨੂੰ ਗੁਹਾਰ ਲਾਈ ਆ ਵੀ ਜਿਹੜੀ PPE ਦੀ ਸ਼ਾਰਟੇਜ ਕਈ ਥਾਵਾਂ ਦੇ ਉੱਤੇ ਫਿਰ ਦੇਖੀ ਗਈ ਆ, ਉਸ ਦੇ ਵੱਲ ਉਹ ਮੁੜ ਦੁਬਾਰਾ ਧਿਆਨ ਦੇਣ। ਇਹਨਾਂ ਨੇ ਲਿਖੀ ਜਿਹੜੀ ਇਹ ਚਿੱਠੀ ਆ, ਉਸ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਪੈਂਸ ਆ ਉਹਨਾਂ ਨੂੰ ਆਖਿਆ ਆ ਵੀ ਉਹਨਾਂ ਨੇ ਫਿਰ ਮੁੜ ਦੁਬਾਰਾ ਕਿਹਾ ਵੀ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਉਸ ਨੂੰ ਦੁਬਾਰਾ ਇਨਫੋਰਸ ਕੀਤਾ ਜਾਵੇ, ਇਨਵੋਕ ਕੀਤਾ ਜਾਵੇ, ਤਾਂ ਜੋ ਸਹੀ ਮਾਤਰਾ ਦੇ ਵਿੱਚ PPE ਜਿਹਨੂੰ ਜਿਹੜਾ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਜਿਹੜਾ ਉਹ ਆਖਿਆ ਜਾਂਦਾ ਫਿਜ਼ੀਸ਼ੀਅਨਸ ਦੇ ਲਈ, ਉਹ ਜਿਹੜੀਆਂ ਮੁੜ ਦੁਬਾਰਾ ਉਹਨਾਂ ਤੱਕ ਪਹੁੰਚ ਸਕਣ ਅਤੇ ਉਸ ਦੀ ਜਿਹੜੀ ਘਾਟ ਆ ਉਹ ਨਾ ਹੋਵੇ। ਸਭ ਨੂੰ ਯਾਦ ਹੋਣਾ ਆ ਵੀ ਕਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ਦੇ ਵਿੱਚ PPE ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਉਹ ਗੱਲਬਾਤ ਚੱਲਦੀ ਰਹੀ। ਰਾਮ ਰੌਲਾ ਹੀ ਜਿਹੜਾ ਪੂਰਾ ਪੈਂਦਾ ਰਿਹਾ ਵੀ N95 ਮਾਸਕ, ਗਾਊਨਸ, ਉਹ ਵਿਚਾਰੇ ਕਿੱਧਰੋਂ ਜਿਹੜੇ ਉਹ ਆਉਣਗੇ। ਜਿਹੜੀਆਂ ਫੈਡਰਲ ਸਰਕਾਰ ਵੀ ਸੇਮ ਥਾਂ ਦੇ ਉੱਤੇ ਬੋਲੀ ਲਾਈ ਜਾਂਦੀ ਸੀ, ਸਟੇਟ ਵੀ ਉਸੇ ਥਾਂ ਦੇ ਉੱਤੇ ਬੋਲੀ ਲਾਈ ਜਾਂਦੀ ਸੀ, ਜਿਨ੍ਹਾਂ ਨੇ ਵੇਚਣੇ ਸੀ ਉਹਨਾਂ ਦੀ ਜਿਹੜੀ ਉਹ ਪੂਰੀ ਚਾਂਦੀ ਹੋਈ ਉਦੋਂ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜਾ ਅਨਪਲਾਈਮੈਂਟ ਨੂੰ ਲੈ ਕੇ ਆ $600 ਦੇ ਕਰੀਬ ਐਕਸਟਰਾ ਜਿਹੜਾ ਮਨੀ ਆ ਉਹ ਫੈਡਰਲ ਗਵਰਨਮੈਂਟ ਵੱਲੋਂ ਕੇਅਰਸ ਐਕਟ ਦੇ ਅਧੀਨ ਜਿਹੜਾ ਦਿੱਤਾ ਗਿਆ ਸੀ ਫੈਡਰਲ ਪੈਂਡੈਮਿਕ ਅਨਪਲਾਈਮੈਂਟ ਕੰਪਨਸੇਸ਼ਨ ਪ੍ਰੋਗਰਾਮ ਦੇ ਅੰਡਰ, ਉਹ ਜਿਹੜਾ ਆ ਹੁਣ ਜੁਲਾਈ ਮਹੀਨੇ ਦੇ ਐਂਡ ਤੱਕ ਖਤਮ ਹੋ ਜਾਣਾ ਆ।
ਅੱਜ ਜਿਹੜੀ ਆ ਜੂਨ ਦੀ ਲਾਸਟ ਡੇਟ ਸੀ ਜੇ ਕਿਸੇ ਨੇ PPP ਲੋਨ ਜਿਹੜਾ ਅਪਲਾਈ ਕਰਨਾ ਸੀ। ਸੋ ਇਸੇ ਤਰ੍ਹਾਂ ਕਹਿੰਦੇ ਵੀ ਜਦੋਂ ਇਹ ਅਨਪਲਾਇਮੈਂਟ ਦਾ $600 ਦਾ ਜਿਹੜਾ ਚੈੱਕ ਆ ਉਹ ਬੰਦ ਹੋ ਜਾਏਗਾ ਅਤੇ 61% ਦੇ ਕਰੀਬ ਜਿਹੜੀ ਆ ਆਮ ਬੰਦੇ ਦੀ ਕਹਿੰਦੇ ਇਨਕਮ ਘੱਟ ਜਾਊਗੀ, ਕਿਉਂਕਿ $2400 ਤਾਂ ਇਹੀ ਬਣਦਾ ਸੀ, ਪਲੱਸ ਜਿਹੜੀ ਹਰ ਸਟੇਟ ਉਹਨਾਂ ਦੀ ਜਿਹੜਾ ਕੰਮ ਕੀਤਾ ਹੈ ਉਹਦੇ ਬੇਸ ਦੇ ਹਿਸਾਬ ਨਾਲ ਜਿਹੜੀ ਅਨਪਲਾਇਮੈਂਟ ਦਿੰਦੀ ਸੀ। ਸੋ ਕਹਿੰਦੇ ਵੀ ਜੇ ਇਸ ਨੂੰ ਐਕਸਟੈਂਡ ਨਾ ਕੀਤਾ ਗਿਆ ਤਾਂ ਇਹਦਾ ਜਿਹੜਾ ਮਿਲੀਅਨਸ ਆਫ ਲੋਕ ਆ ਜਿਹੜਾ ਉਹਨਾਂ ਦੇ ਉੱਤੇ ਅਸਰ ਪਊਗਾ। 29 ਮਿਲੀਅਨ ਲੋਕਾਂ ਨੂੰ ਜਿਹੜਾ ਆ ਇਹ ਐਕਸਟਰਾ ਮਨੀ ਜਿਹੜਾ ਆ $600 ਪਰ ਵੀਕ ਜਿਹੜਾ ਆ ਜੁਲਾਈ 31 ਤੱਕ ਮਿਲੇਗਾ। ਜੀ ਬੀਤੇ ਦਿਨਾਂ ਦੇ ਵਿੱਚ ਜੇ ਫੁੱਟਬਾਲ ਦੇ ਨਾਲ ਇੱਕ ਖਬਰ ਜੇ ਸਾਂਝੀ ਕਰਦੇ ਜਾਈਏ ਤਾਂ ਨੈਸ਼ਨਲ ਫੁੱਟਬਾਲ ਲੀਗ ਦੇ ਵਿੱਚ ਨਿਊ ਇੰਗਲੈਂਡ ਪੈਟਰੀਅਟਸ ਦੇ ਦੁਆਰਾ ਜਿਹੜੇ ਕੈਰੋਲੀਨਾ ਪੈਂਥਰਸ ਦਾ ਇੱਕ ਟਾਈਮ ਦੇ ਉੱਤੇ ਸਟਾਰ ਕੁਆਟਰਬੈਕ MVP ਵੀ ਰਿਹਾ ਕੈਮ ਨਿਊਟਨ ਆ, ਉਸ ਨੂੰ 1 ਸਾਲ ਦੇ ਲਈ ਜਿਹੜਾ ਉਹ ਉਹਨਾਂ ਨੇ ਸਾਈਨ ਕੀਤਾ ਹੈ। ਟੌਮ ਬਰੇਡੀ ਦੀ ਥਾਂ ਦੇ ਉੱਤੇ ਕਿਹੜਾ ਉਹਨਾਂ ਦਾ ਨਵਾਂ ਕੁਆਟਰਬੈਕ ਜਿਹੜਾ ਉਹ ਹੋ ਸਕਦਾ ਆ, ਉਸ ਦੀ ਭਾਲ ਜਿਹੜੀ ਆ ਇਹਨਾਂ ਦੇ ਦੁਆਰਾ ਜਿਹੜੀ ਉਹ ਚੱਲ ਰਹੀ ਆ। ਪਰ ਇੱਕ ਸਵਾਲ ਜਿਹੜਾ ਉੱਥੇ ਨਾਲ ਦੇ ਨਾਲ ਇਸ ਦੀ ਪੇ ਨੂੰ ਲੈ ਕੇ ਜਿਹੜਾ ਉੱਠਿਆ, ਕਹਿੰਦੇ ਵੀ ਬੜੀ ਹੀ ਮਿਨੀਮਮ ਪੇ ਦੇ ਉੱਤੇ ਜਿਹੜੀ ਕੁਆਟਰਬੈਕ ਦੀ ਹੁੰਦੀ ਹੈ ਉਸ ਦੇ ਉੱਤੇ ਇਹਨੂੰ ਸਾਈਨ ਕੀਤਾ ਆ। ਅਤੇ ਕਈ ਜਣੇ ਇਹ ਸਵਾਲ ਚੱਕ ਰਹੇ ਆ ਵੀ ਜਿਹੜਾ ਇੱਕ ਟਾਈਮ ਦੇ ਉੱਤੇ MVP ਜਿਹੜਾ ਉਹ ਰਿਹਾ ਹੋਵੇ ਕਿ ਉਸ ਦੀ ਇੰਨੀ ਘੱਟ ਪੇ ਜਿਹੜੀ ਉਹ ਹੋਣੀ ਚਾਹੀਦੀ ਆ ਜਾਂ ਨਹੀਂ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਕਰਦਾ ਸੀ ਜੇਲ੍ਹਾਂ ਦੀ ਗੱਲ ਪਈ, ਸੈਨ ਕੁਆਂਟਨ ਜੇਲ੍ਹ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਪਾਈ ਗਈ ਹੈ। ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਵੀ ਜਿਹੜੀ ਖਬਰ ਆ ਰਹੀ ਆ, ਫ੍ਰਿਜ਼ਨੋ ਨੇ ਜਿਹੜੇ ਪਿਛਲੇ 24 ਘੰਟਿਆਂ 'ਚ 337 ਦੇ ਕਰੀਬ COVID-19 ਦੇ ਨਾਲ ਜਿਹੜੇ ਪੀੜਤ ਲੋਕ ਆ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਪਾਇਆ ਆ ਉੱਥੇ ਫ੍ਰਿਜ਼ਨੋ ਦੇ ਵਿੱਚ। ਅਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜੀ ਫ੍ਰਿਜ਼ਨੋ ਜੇਲ੍ਹ ਹੈਗੀ ਆ ਉਹਨਾਂ ਦੇ ਵਿੱਚ 500 ਤੋਂ ਵੱਧ ਕੇਸ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੇ ਹੋਏ ਹੈਗੇ ਆ। ਹੁਣ ਟੋਟਲ ਕਹਿੰਦੇ ਫ੍ਰਿਜ਼ਨੋ ਕਾਉਂਟੀ 'ਚ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸਾਂ ਦੀ ਗਿਣਤੀ 5000 ਤੋਂ ਵੱਧ ਹੋ ਗਈ ਆ। ਸੋ ਜੇ ਤੁਸੀਂ ਆਮ ਕਿਤੇ ਫ੍ਰਿਜ਼ਨੋ ਜਾਓ ਤੁਸੀਂ ਦੇਖੋ ਉੱਥੇ 90% ਮੇਰੇ ਹਿਸਾਬ ਨਾਲ ਲੋਕ ਕੋਈ ਮਾਸਕ ਵਗੈਰਾ ਨਹੀਂ ਪਾਉਂਦੇ ਹੈਗੇ, ਉੱਦਾਂ ਤੁਰੇ ਫਿਰਦੇ ਵੀ ਜਿੱਦਾਂ ਕੁਛ ਹੋਇਆ ਹੀ ਨਹੀਂ ਹੈਗਾ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਬੜੇ ਧਿਆਨ ਦੇ ਨਾਲ, ਚਾਹੇ ਤੁਸੀਂ ਕੰਮ ਕਰਦੇ ਆ ਕਿਤੇ ਬਾਹਰ ਜਾਂਦੇ ਆ, ਅਤੇ ਮਾਸਕ ਬੜਾ ਜ਼ਰੂਰੀ ਆ, ਸੋਸ਼ਲ ਡਿਸਟੈਂਸ ਬੜਾ ਜ਼ਰੂਰੀ ਹੈ, ਇਹਨੂੰ ਬਣਾ ਕੇ ਰੱਖੋ। ਕਿਉਂਕਿ ਇਹ ਹੁਣ ਜਿਹੜੀ ਆ ਜਿਹੜੀ ਰੂਰਲ ਕਮਿਊਨਿਟੀ ਏਰੀਆਜ਼ ਆ ਉਹਨਾਂ ਦੇ ਵਿੱਚ ਜਿਹੜੀ ਇਹ ਫੈਲਣੀ ਸ਼ੁਰੂ ਹੋਈ ਆ। ਕਹਿੰਦੇ ਵੀ ਕਿੰਗਸ ਕਾਉਂਟੀ, ਟੁਲੈਰੀ, ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਾਫੀ ਕੇਸ ਵਧੇ ਆ। ਸੋ ਅਨਫੋਰਚੂਨੇਟ ਪਾਰਟ ਇਹ ਆ ਵੀ ਇਹਨਾਂ ਕਾਉਂਟੀਜ਼ ਦੇ ਵਿੱਚ ਜਿਹੜੀ ਆ ਹੈਲਥ ਕੇਅਰ ਸਰਵਿਸਿਜ਼ ਬੜੀਆਂ ਘੱਟ ਆ, ਇੰਨੇ ਹੌਸਪੀਟਲਸ ਨਹੀਂ ਜਿੰਨੇ ਵੱਡੇ ਸ਼ਹਿਰਾਂ ਦੇ ਵਿੱਚ ਹੈਗੇ ਆ, ਲਾਸ ਐਂਜਲਸ, ਸੈਨ ਫਰਾਂਸਿਸਕੋ ਜਾਂ ਬੇ ਏਰੀਆ ਦੇ ਵਿੱਚ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਕਸਸ ਦੇ ਗਵਰਨਰ ਦੇ ਉੱਤੇ ਜਿਹੜੇ ਕੁਛ ਬਾਰ ਓਨਰਸ ਆ ਉਹਨਾਂ ਨੇ ਮਿਲ ਕੇ ਸੂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਹ ਜਿਹੜੇ ਟੈਕਸਸ ਦੇ ਗਵਰਨਰ ਦੇ ਦੁਆਰਾ ਬਾਰਸ ਆ ਉਹਨਾਂ ਨੂੰ ਮੁੜ ਦੁਬਾਰਾ ਬੰਦ ਕਰਨ ਦੇ ਲਈ ਆਖਿਆ ਗਿਆ ਸੀਗਾ। ਉਹਨਾਂ ਨੇ ਕਿਹਾ ਵੀ ਇਹ ਸਾਡੀ ਜਿਹੜੀ ਸਮੱਸਿਆ ਨਹੀਂ ਹੈਗੀ ਅਤੇ ਸਾਡਾ ਇਸ ਦੇ ਵਿੱਚ ਜਿਹੜਾ ਉਹ ਕਸੂਰ ਨਹੀਂ ਹੈਗਾ, ਇਸ ਕਰਕੇ ਤੁਸੀਂ ਸਾਡੇ ਬਾਰਸ ਜਿਹੜੇ ਆ ਉਸ ਨੂੰ ਬੰਦ ਨਹੀਂ ਕਰ ਸਕਦੇ ਹੈਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਬਣਦਾ ਆ, ਕਿਉਂਕਿ ਇੱਕ ਟਾਈਮ ਦੇ ਉੱਤੇ ਜਦੋਂ ਆਪਾਂ ਦੇਖ ਰਹੇ ਸੀ ਲੋਕ ਜਿਹੜੇ ਵਿਰੋਧ ਆ ਡੈਮੋਕ੍ਰੇਟ ਜਿਹੜੇ ਗਵਰਨਰਸ ਆ ਉਹਨਾਂ ਦਾ ਜ਼ਿਆਦਾ ਕਰ ਰਹੇ ਸੀ, ਪਰ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਇਨਫੈਕਟ ਜਿਹੜੇ ਕਈ ਰਿਪਬਲਿਕਨ ਗਵਰਨਰਸ ਹੈਗੇ ਆ ਉਹਨਾਂ ਨੂੰ ਵੀ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਵੀ ਜਿਹੜੀ ਖਬਰ ਆ ਰਹੀ ਆ, ਉੱਥੇ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਆ। ਖਾਸ ਕਰਕੇ ਕਹਿੰਦੇ ਵੀ ਵੈਸਟ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੇ ਉੱਥੇ ਦੇ ਮੇਅਰ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਕੁਛ ਜਿਹੜੇ ਬਾਰ ਖੁੱਲ੍ਹੇ ਗਏ ਸੀ ਉਹਨਾਂ ਨੂੰ ਫਿਰ ਉੱਥੇ ਜਿਹੜਾ ਆ ਬੰਦ ਕਰ ਦਿੱਤਾ ਗਿਆ ਆ, ਤਾਂ ਕਿ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਨਾ ਵਧੇ। ਜੀ ਜੀ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਇੱਥੇ ਜਿਹੜਾ ਪ੍ਰੋਗਰਾਮ ਦਾ ਉਹ ਸਮਾਪਤ ਹੁੰਦਾ ਹੈ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਕੱਲ੍ਹ ਨੂੰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ। ਉਦੋਂ ਤੱਕ ਲਈ ਜਿਹੜਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਇੱਕ ਵਾਰ ਬੇਨਤੀ ਜ਼ਰੂਰ ਕਰਦੇ ਹਾਂ, ਪੰਜਾਬੀ ਰੇਡੀਓ USA ਦਾ ਜਿਹੜਾ ਸਾਡਾ ਹੁਣ ਪ੍ਰੋਗਰਾਮ ਹੁੰਦਾ ਆ ਉਹਨੂੰ ਆਪਾਂ YouTube 'ਤੇ ਹੀ ਪਾਵਾਂਗੇ। ਸੋ ਲਾਈਵ ਜਿਹੜਾ ਆ ਉਹ ਜਿਸ ਨੇ ਵੀ ਲਾਈਵ ਜਿਹੜਾ ਨਾਲ ਦੇ ਨਾਲ ਦੇਖਣਾ ਉਹ YouTube ਦੇ ਉੱਤੇ ਜਿਹੜਾ ਉਹ ਦੇਖ ਸਕਦਾ ਆ। ਬਾਕੀ ਬਾਅਦ ਦੇ ਵਿੱਚ Facebook ਦੇ ਉੱਤੇ ਐਜ਼ ਏ ਵੀਡੀਓ ਰਿਕਾਰਡਡ ਜਿਹੜੀ ਉਹ ਪਾ ਦਿੱਤੀ ਜਾਇਆ ਕਰੇਗੀ। ਅਤੇ ਇੱਥੇ ਹੀ ਜਿਹੜਾ ਆਪਣਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਨੂੰ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।